ਆਮਨ ਸ਼ੇਰ ਉਹ ਤੁਹਾਡੇ ਨਾਲ ਇੱਕ ਗੱਲ ਕਰਨੀ ਆਈ। ਖੈਰ ਦੀ ਅੱਬੂ ਕੰਮ ਵਾਸਤੇ ਜਾਂਦੇ ਪੈਣ ਸਿਆਲਕੋਟ ਤੇ ਅੰਮੀ ਦਾ ਫੋਨ ਆਇਆ ਹਾਂ ਵੀ ਆ ਕੇ ਪਿਓ ਨੂੰ ਮਿਲ ਜਾਵੇ। ਤੇਰਾ ਪਿਓ ਆਂਦਾ ਪਿਆ ਵੀ ਨਾਦੀਆ ਮੈਨੂੰ ਲਾਜ਼ਮੀ ਆ ਕੇ ਮਿਲ ਇਹ ਜਾਵੇ। ਦੱਸੋ ਇਹ ਹਮੇਸ਼ਾ ਤੋਂ ਹੀ ਉਹਦੇ ਅੰਮੀ ਕੋਲ ਜਾਵਣਾ ਤੇ ਅੰਮੀ ਦਾ ਆਰਡਰ ਆਉਂਦਾ ਤੇ ਅੰਮੀ ਹੁਣ ਫਲਾਣ ਪਈਆਂ ਦੀ ਏ, ਅੰਮੀ ਹੁਣ ਦਿਗਾਣ ਪਈਆਂ ਦੀ ਏ, ਜਾਂ ਉਹ ਇੱਥੇ ਨਹੀਂ ਆ ਸਕਦੇ ਬਈ ਸਾਡੀ ਧੀ ਦਾ ਵੀ ਭੂਆ ਚੰਦਾ ਮੇਰਾ ਪਿਓ ਕੰਮ ਤੇ ਜਾਂਦਾ ਪਿਆ, ਜੇ ਮੈਂ ਉਹਨੂੰ ਜਾ ਕੇ ਮਿਲ ਲਿਆ ਤੇ ਕਿਹੜਾ ਮਸੀ ਰਹਿ ਬੋ ਜਾਵਣਾ ਹੈ। ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਉਂਦੀ ਪਈ। ਕੀ ਸ਼ਾਦੀ? ਜੋ ਵੀ ਉਹਨਾਂ ਨੂੰ ਕੰਮ ਹੋਵੇ, ਜੋ ਵੀ ਉਹਨਾਂ ਨੂੰ ਕੋਈ ਤੇਰੇ ਨਾਲ ਮਕਸਦ ਹੋਵੇ, ਹਮੇਸ਼ਾ ਤੂੰ ਉੱਦੇ ਟੋਰ ਕੇ ਜਾਂਦੀ, ਉਹ ਕਿਉਂ ਨਹੀਂ ਇੱਥੇ ਟੋਰ ਕੇ ਆਉਂਦੇ? ਸਹੀ ਹੈ, ਮੈਂ ਉਹਨਾਂ ਨੂੰ ਆਖਾਂ ਵੀ ਤੁਸੀਂ ਆ ਜਾਓ, ਮੇਰਾ ਗਾਰਾ ਲਾਂਦਾ ਪਿਆ ਵੀ ਤੂੰ ਉੱਤੇ ਨਹੀਂ ਜਾਣਾ। ਯਾਰ ਕੀ ਹੋ ਗਏ ਆਮਨ ਸ਼ੇਰ, ਮਾਂ ਪਿਓ ਦਾ ਹੀ ਨਾਂ ਲੈਂਦੀ ਆ ਨਾ। ਕਿਤਵਾਂ ਦੇ ਹੋਇਆ ਤੈਨੂੰ ਗਈ ਨੂੰ ਤੇ ਦੁਆਈ ਨੂੰ? ਤੀਸਰਾ ਦੇ। ਅੱਛਾ ਤੇ ਹੁਣ ਮੁੜ ਜਾਂਦੀ ਪਈ ਹੈ? ਤੇ ਕੋਈ ਨਾ, ਮੈਂ ਜਾਵਣਾ ਮੋੜੋਣਾ ਪੂਰੀ ਮਜਬੂਰੀ। ਮੈਨੂੰ ਇਹ ਨਾਦੀਆ ਬਿਲਕੁਲ ਗੱਲ ਵਾਰਾ ਨਹੀਂ ਕਰਦੀ। ਪਤਾ ਨਹੀਂ ਤੇਰਾ ਮਾਂ ਨਾਲ ਕਿਹੜਾ ਗਾਡਾ ਬਣਿਆ ਹੋਇਆ ਜਿਹੜਾ ਤੂੰ ਟੁਰੀ ਰਾਨੀ ਕਿਹੜੀਆਂ ਤੁਹਾਡੀਆਂ ਆਪਾਸੇ ਸਲਾਹ ਇਹ ਦੱਸ ਹੁੰਦੀਆਂ ਜਿਹੜੀਆਂ ਉੱਥੇ ਬਹਿ ਕੇ ਕਰਦੀਆਂ ਦੋਵੇਂ? ਤੇ ਮਾਵਾਂ ਦੀਆਂ ਸਲਾਹਾਂ ਹੁੰਦੀਆਂ ਹੀ ਹਨ। ਧੀ ਮਾਂ ਨਾਲ ਕਰਨੀ ਹੁੰਦੀ ਤੇ ਮਾਂ ਧੀ ਨਾਲ ਸਲਾਹ ਕਰਨੀ ਹੁੰਦੀ ਹੈ। ਇਹਦੇ ਵਿੱਚ ਕਿਹੜਾ ਐਡਾ ਜੁਰਮ ਹੈ? ਮੈਂ ਉਹਦੇ ਅਗਰ ਵਗ ਵੀ ਜਾਵਾਂ ਤਾਂ ਜਾਂ ਉਹਦੇ ਨਾਲ ਕੋਈ ਸਲਾਹ ਕਰ ਵੀ ਲਵਾਂ ਤਾਂ? ਜਦੋਂ ਦਾ ਨਾ ਮੈਂ ਇੱਕ ਵਾਕਿਆ ਸੁਣਿਆ ਹੈ ਨਾ, ਵਾਕਿਆ ਕੀ ਮੇਰੀ ਅੱਖੀ ਦੇ ਸਾਹਮਣੇ, ਉਦੋਂ ਦਾ ਮੈਨੂੰ ਤੁਸੀਂ ਮਾਂ ਦੀਆਂ ਦਾ ਰਿਸ਼ਤਾ ਹੀ ਬੜਾ ਅਜੀਬ ਜਿਹਾ ਲੱਗਦਾ ਪਿਆ। ਕੀ ਮਤਲਬ ਮਾਵਾਂ ਦੀਆਂ ਦਾ ਕਿਹੜਾ ਰਿਸ਼ਤਾ ਅਜੀਬ ਹੁੰਦਾ? ਕੀ ਤੂੰ ਸੁਣਿਆ ਤੇ ਕੀ ਤੂੰ ਆਪਣੀ ਅੱਖੀ ਨਾਲ ਵੇਖਿਆ ਤੇ ਤੈਨੂੰ ਰਿਸ਼ਤਾ ਅਜੀਬ? ਮਲੰਗੀ ਨਹੀਂ, ਮਲੰਗੀ ਹਾਂ ਜਾਣਨੀ ਹੈ ਉਹਨੂੰ? ਹਾਂ, ਨਲਕੇ ਅੱਡੇ ਵਾਲਾ ਪਤਾ ਹੈ ਮੈਨੂੰ, ਚੰਗੀ ਤਰ੍ਹਾਂ ਜਾਣਨੀ ਹੈ ਨਾ? ਜੀ ਆ। ਅੱਲਾ ਦੇ ਬੰਦਿਆ, ਉਸ ਦੀ ਮਾਂ ਤੇ ਉਹਦੀ ਧੀ ਆਪਸ ਵਿੱਚ ਉਹਨਾਂ ਦੀ ਗੇਟਮੇਟ ਹੋਈ ਆ। ਮਤਲਬ ਉਹਦੀ ਸਵਾਣੀ ਤੇ ਉਹਦੀ ਸੱਸ ਦੀ? ਉਹਦੀ ਸਵਾਣੀ ਤੇ ਸੱਸ ਦੀ ਨਹੀਂ, ਹਾਂ, ਮਲੰਗੀ ਦੀ ਮਾਂ ਤੇ ਮਲੰਗੀ ਦੀ ਜਿਹੜੀ ਹੈ ਨਾ ਧੀ, ਉਹਨਾਂ ਦੀ ਆਪਸ ਵਿੱਚ ਗੇਟਮੇਟ ਹੋਈ ਆ। ਹਲਾ ਉਹ ਜਨਾਬ ਜਦੋਂ ਉਸ ਸ਼ੇਰ ਜਾਣਾ ਹੋਇਆ ਉਦੋਂ ਮਾਂ ਨੂੰ ਦੱਸਦੀ ਆ ਤੇ ਜਦੋਂ ਮਾਂ ਜਾਣਾ ਹੋਇਆ ਉਹ ਸ਼ੇਰ ਨੂੰ ਦੱਸਦੀ ਆ। ਹਾਂ ਤੇ ਮੈਂ ਸਹੀ ਭੌਂਕਦਾ ਪਿਆ। ਅਸਤਗਫਾਰ, ਮੇਰੀ ਤੌਬਾ। ਮਤਲਬ ਤੂੰ ਸਾਨੂੰ ਮਾਵਾਂ ਦੀਆਂ ਨੂੰ ਐਂ ਦਾ ਸਮਝਦਾ ਹੈ? ਸ਼ਰਮ ਤਾਂ ਨਹੀਂ ਆਉਂਦੀ ਪਈ ਆਮਦ ਸ਼ੇਰ? ਤੂੰ ਕਿਉਂ ਜੀਆਂ ਗੱਲਾਂ ਕਰਦਾ? ਮੈਨੂੰ ਸ਼ਰਮ ਆਉਂਦੀ ਏ, ਮਾਵਾਂ ਨੂੰ ਸ਼ਰਮ ਆਉਂਦੀ। ਪਰ ਮੇਰੀ ਮਾਂ ਇਹੋ ਜਿਹੀ ਨਹੀਂ ਤੇ ਨਾ ਮੈਂ ਇਹੋ ਜਿਹੀ ਆ। ਮੈਂ ਕਿਵੇਂ ਮੰਨ ਲਵਾਂ ਤੇਰੀ ਮਾਂ ਇਹੋ ਜਿਹੀ? ਆਮਦ ਸ਼ੇਰ, ਮੇਰੀ ਮਾਂ ਤੇਰੇ ਆਕੇ ਚ ਬਹੁਤ ਅੱਛੀ ਏ, ਬਹੁਤ ਚੰਗੀ ਏ। ਤੇਰੇ ਗੀਤ ਗਾਉਂਦੀ ਰਹਿੰਦੀ ਏ, ਮੇਰੇ ਨਾਲੋਂ ਵੀ ਢੇਰ ਉਹ ਤੇਰੀ ਪਰਵਾਹ ਕਰਦੀ ਏ। ਇਹ ਸਲਮ ਨਹੀਂ ਹੈ ਅੰਮੀ ਪਈਆਂ ਦਿਆ ਫਲਾਣੇ ਹਾਲ ਵਾਗ ਜਿਵੇਂ ਅੰਮੀ ਪਈਆਂ ਦਿਆ ਫਲਾਣ ਨਾ ਕਰਿਆ ਤੇ ਦਿਗਾਣ ਚ ਕਰਿਆ। ਤੂੰ ਸਾਰੇ ਆਰਡਰ ਅੰਮਾ ਕੋਲ ਲੈ ਕੇ ਆਉਂਦੀ ਹੈ। ਮੇਰੇ ਮੈਂ ਕੀ ਕੁੱਤਾ ਮੈਂ ਜਿਹੜਾ ਤੇਰੇ ਵੀ ਆਰਡਰ ਮੰਨਦੀ ਆ? ਤੇਰੇ ਆਪਣੀ ਜਗ੍ਹਾ ਤੇ ਉਹਦੇ ਮਾਂ ਵਾਲੇ ਜਿਹੜੇ ਆਰਡਰ ਹਨ ਉਹਦੇ ਵੀ ਮੇਰਾ ਹੱਕ ਬਣਦਾ, ਮੇਰੇ ਤੇ ਫਰਜ਼ ਹੈ। ਹੋਇਆ ਇੱਕ ਮਿੰਟ ਤੂੰ ਪਹਿਲੇ ਪਿੱਛੇ ਹਟਣਾ। ਇਹ ਮਿੰਟ ਤੂੰ ਪਹਿਲੇ ਪਿੱਛੇ ਹਟਣਾ ਪਿਓ ਨੂੰ ਹੀ ਮਿਲਣਾ ਹੀ ਨਾ ਕਿ ਉੱਥੇ ਮਾਂ ਨਾਲ ਬੈਠ ਕੇ ਲਾਉਣੀ ਨਹੀਂ ਬੈ ਕੇ? ਮੈਂ ਕੋਈ ਨਹੀਂ ਮਾਂ ਨਾਲ ਬੈਠ ਕੇ ਲਾਣੀ ਆ। ਹਾਂ ਤੇ ਜਾਵਣ ਆਉਣ ਕਰੀ, ਮੈਨੂੰ ਪਤਾ ਹੈ ਅੱਧਾ ਘੰਟਾ ਜਾਵਣ ਤੇ ਲੱਗਦਾ, ਅੱਧਾ ਘੰਟਾ ਆਵਣ ਤੇ ਲੱਗਦਾ, ਤੇ ਮੋੜੀ 10 ਮਿੰਟ ਉੱਥੇ ਪਵੇਂ। ਠੀਕ ਹੋ ਗਿਆ। ਤੂੰ ਮੇਰੇ ਨਾਲ ਕੋਈ ਨਹੀਂ ਆਣਾ? ਨਹੀਂ ਮੈਂ ਇੱਥੋਂ ਨਹੀਂ ਜਾਵੀਂ। ਤੇ ਮੁੜੀ ਉਹ ਤਾਂ ਗੱਲ ਹੋਈ ਨਾ, ਤੈਨੂੰ ਆਖਣਾ ਹੁੰਦਾ ਹੈ ਤੇ ਤੂੰ ਆਂਦਾ ਮੈਂ ਇੱਥੋਂ ਤਾਂ ਨਹੀਂ ਜਾਵੀਂਦਾ, ਤੇ ਮੁੜ ਮੈਂ ਤਾਂ ਜਾਣਾ ਹੀ ਹੁੰਦਾ। ਉਹਨੇ ਇਹਦੇ ਬਹਿਸ ਵਾਲੀ ਕਿਹੜੀ ਗੱਲ? ਮੈਂ ਇੱਥੋਂ ਨਹੀਂ ਆਵੀਂਦਾ ਤੇ ਨਹੀਂ ਆਵੀਂਦਾ। ਉਰਦੇ ਜਾਣਾ ਹੋਵੇ ਤਾਂ ਬੜਾ ਤੈਨੂੰ ਟਾਈਮ ਲੱਗ ਜਾਂਦਾ ਹੈ। ਮੈਨੂੰ ਹੁਰਦੇ ਸ਼ੁਰਦੇ ਵਾਲੀਆਂ ਨਾ ਸੁਣਾਈਆਂ ਕਰ ਗੱਲਾਂ। ਮੇਰੀ ਮਰਜ਼ੀ ਹੈ, ਮੈਂ ਜਿੱਦੇ ਜਾਵਾਂ ਜਿੱਦੇ ਆਵਾਂ। ਤੇਰੀ ਮਾਂ ਨੂੰ ਉਹ ਸੀ ਨਾ ਭਈ ਇਹ ਥੱਲੇ ਲੱਗ ਕੇ ਰਾਸੀ ਤੇ ਮੇਰੇ ਹੁਕਮਾਂ ਤੇ ਚੱਲ। ਅੱਛਾ, ਜਿੱਦੇ ਤੂੰ ਜਾਵੇਂ ਉਹ ਹੋ ਗਈ ਤੇਰੀ ਮਰਜ਼ੀ, ਤੇ ਮੈਂ ਆਪਣੇ ਮਾਂ ਪਿਓ ਵੱਲ ਜਾਵਾਂ ਤੇ ਉਹ ਕੀ ਹੈ? ਅੱਛਾ ਜਾ, ਉਹਦੇ ਚ ਮੇਰੀ ਮਰਜ਼ੀ ਕੋਈ ਨਹੀਂ। ਮੇਰਾ ਦਿਮਾਗ ਨਾ ਖਰਾਬ ਕਰ ਬਸ ਜਾ। ਮੱਛੇਨ ਐਵੇਂ ਤਪ ਚੜੀ ਰਹਿੰਦੀ ਤੈਨੂੰ 24 ਘੰਟੇ, ਪਤਾ ਨਹੀਂ ਕਿਉਂ ਤਪ ਚੜੀ ਰਹਿੰਦੀ ਏ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਜਾਵਣਾ ਹੀ ਤੇ ਜਾ, ਨਹੀਂ ਤਾਂ ਮੁੱਟੂ ਵੀ ਨਾ ਜਾ। ਜੋ ਵਾਪਸ ਹਟਣਾ ਹੀ ਨਹੀਂ ਤਾਂ ਐਵੇਂ ਤਮਾਸ਼ਾ ਬਣ ਸੀ ਗਿਆ, ਫੌਰਨ ਵਾਪਸ ਹਟਣਾ। ਪਤਾ ਨਹੀਂ ਇਸ ਬੰਦੇ ਨੂੰ ਕੀ ਹੋ ਗਿਆ, ਅੱਗੇ ਤਾਂ ਸਹੀ ਕਦੀ ਵੀ ਨਾ ਕੀਤਾ ਵੀ ਮੈਨੂੰ ਨਾ ਮਾਂ ਤੋਂ ਰੋਕਿਆ ਸੂ ਕਦੀ, ਨਾ ਪਿਓ ਤੋਂ ਰੋਕਿਆ ਸੂ। ਅਚਾਨਕ ਇਹਦਾ ਕਿਹੜਾ ਦਿਮਾਗ ਆਊਟ ਹੋਇਆ ਵਦਾ ਤੇ ਅਜੀਬ ਜਿਹੀਆਂ ਗੱਲਾਂ ਕਰਦਾ ਪਿਆ। ਤੋਬਾ ਹੈ, ਤੇਰੇ ਲਹਿਜੇ ਤੋਂ ਇਹ ਅਜੀਬ ਜਿਹਾ ਲੱਗਣ ਲੱਗ ਗਿਆ। ਪਤਾ ਨਹੀਂ ਇਹ ਚਾਹੁੰਦਾ ਕੀ ਹੈ। ਤੇ ਨਾਲੇ ਮੇਰੀ ਮਾਂ ਤੇ ਇਹੋ ਜਿਹੀ ਹੈ ਹੀ ਨਾ, ਇਹਦੀ ਮੇਰੀ ਕਲੈਸ਼ ਬਹਿਸ ਹੋ ਜਾਵੇ, ਮੈਂ ਉਹਨੂੰ ਦੱਸਾਂ ਤੇ ਉਹ ਆਂਦੀ ਤੂੰ ਗਲਤ ਹੈ ਨਾਦੀਆ, ਤੂੰ ਗਲਤ ਹੈ। ਆਮਦ ਸ਼ੇਰ ਤਾਂ ਸਹੀ ਹੈ ਤੇ ਇਹ ਮੇਰੀ ਮਾਂ ਦੇ ਖਿਲਾਫ ਹੋਇਆ ਖਲੋਤਾ ਹੈ। ਤੋਬਾ ਹੈ, ਸਿਆਣੇ ਸੱਚ ਆਖ ਗਏ, ਜਿਸ ਦਾ ਭਲਾ ਸੋਚਣਾ ना उसे सेरे च मारना है। तौबा, इस बंदे ਨੂੰ कितना समझाया भी ये मुल्क खां दे घर ना लड़ाइयां पवाइयां कर, क्यों तीलियां ने ना पता नहीं ਇਹਨੂੰ ਲੱਭਦਾ
ਹੁੰਦਾ ਕੀ ਹੈ ਰੋਜ਼ ਦਿਹਾੜੀ ਉਲਾਮੇ ਆਉਂਦੇ ਪਏ ਕਦੀ ਕਿਦੋਂ ਆਉਂਦਾ ਪਿਆ ਪਤਾ ਨਹੀਂ ਇਹਨੂੰ ਕੀ ਚਸਕਾ ਪਿਆ ਹੋਇਆ ਆ ਜਾਂਦਾ ਤੇ ਇਹਦੀ ਤਾਂ ਤਬੀਅਤ ਮੈਂ ਸੈੱਟ ਕਰ ਲੈਣੀ ਹੈ ਵੀ ਇਹਨਾਂ ਕੰਮਾਂ ਤੋਂ ਖਲੋ ਰਹਾ ਕੁਝ ਵੀ ਨੂੰ ਮੈਂ ਨਾ ਚੁ ਲੱਭਣਾ ओए आज मोड़ के कट्टा खोली खली है कट्टा मार खोलनी पई है कट्टा तू खुलेना तू मैंने पहले ये दसो ए दस तक मैं कितनी बारी समझाया है बिया मुल्खां दे घर तिल्ली लावनी छाड़ दे ओ तैनू क्यों नहीं समझ आंदी मैं तेरी वास्ते कुत्ती हां कि मैं तेरी सवाणी है कोई सुन भी लई कर मेरी ए मैनू भी कोई नहीं पता कुत्ती है कि सवाणी है हां सवाणी तो तू समझ आया तो तैनू समझ आ जा मैं कुत्ती है ना भौंकदी रहनी हां कदी कोई साडे ते पेड़ गया ना ओने सानू लड़ा से नहीं मोड़ राज लवी कई और एक गाल कीती कार अयो भैल जे के डेरे नाल मत्था लावण वाली है मैनू दसो आ शक्ति मेरे लूण आई आ ओसा क्या खुदा दा ना आ मेरे हाथ बद्दे हुए वेख ला मैं घर वाले डाकला आ मेरे घर वाले नो पुठियां पड़ूबियां पढ़ाइंदा पे मैं केड़ा गलत काम कर दी है दस सन्नू खान मेरी गाल सुन मेरे वास्ता रोग नहीं सुनदी पई है मैनू एवें मैं गाल ना किसन करा तो मैं कबाज हो जांदी है लगी सियाना बन जा इन्ना कम्मा च कोई नु फायदा ए दस वसते जो घर तू उजाड़ छड़ेना उन्हां दे घर लड़ाइयां पवैना ते तैनू की लगदा ओ बात दुआई देंदे नहीं दुआ दे काई नु देंदे मोया सन्ना सारे काम छाड़ दे मैं लेकिन शैतानी में कायदे चलने बंदे तो जितने नाल तो मेरे जिंदगी दे ना ते बंदे में फोड़ के ना मारा तो मुड़ता वाली गाल लेना अयो आज फदी रख माई मोर तू भी एक दे फुटा फुटाया मेरे को लाए लग कुछ नहीं हुंदा कोई नहीं अल्लाह माफी देवे कोई दुनिया ही तो जानदी पे जे मलंगी उतरा वाग गया तो कुछ नहीं हां मलंगी आए वेंदा पे आ तेरे मैं पैर न पति ये न कम्मा तो खलो रो कोई साल में फोड़ छड़सिया ओ नी आती मार कुंजी माया ने मेरे ढेड स्पीड होने लग जंदी जे मैं गाल किसन करा नहीं किसे दे मछूरा लाए के तेरा ढेड ओंजी पाड़ छड़ना क्यों केड़ी गाल तू पार चलना जे तेरे ढेड का से खलोंदे ही नहीं अबाक नहीं है कोई और काम कर तो उठी जा जेड़ा काम धंधा करना है हला मतलब तो मेरी गाल कोई नहीं मननी मैं कोई नहीं मनने इतना दे मैं एक चार लड़ावा नहीं ना इतना दे मेरा गुजारा नहीं होता अल्लाह सोने माफ करे पता नहीं तैनू की मसला तैनू क्यों नहीं मेरी भौक सुनिंदी पई मैंने गुट्टी भी इस काम दी पई है तैनू केड़े बंदे गुट्टी पाई तू तो मैनू पहले बंदा दसो शैतान बंदे दी ओ तैथू वड्डा केड़ा शैतान जम गया तू तो आप शैतान और मत्था केड़ी गाल दा लाई खड़ी एक चार तो ही मैं तोड़ सुनिया मैं चोप ते चगांगा वध जांदी है जगांगा वध मैनू तो कोई ना शेर मेरा तो ना चार मेरा इतना चार शाला चटीवी जनाब तू शेर मेरे ताया तेन एडा टेढ़ छवरो हो जांदा मैं आवा तो तान सड़ता रहंदी ओ मोया तैनू समझाइंदी पई है तू करो कि मैं तो हेड मास्टर नथी हो ओ समझ लो वो मेरे को ला ला बेड़ी टूटी इंशाल्लाह ओए हाल ओए केडा इदे अकोली कोई नहीं कपड़े छपड़े मेरे कुंजे नहीं कि हुणे पहुंच सकते अनुसार है ते मैं तो छवेर दा इंतजार करदी बैठी हां भी किते आ जावे आत जंदे बेत आ गए छोड़ की हाल है ठीक है और अबू ठीक ठाक छोरे उड़ी कौन तू धूप चढ़ी खोती है मैं तो गप दे जाना ते अबू गड्डी ते तुसी जाना तू केड़ा भी अगू अड्डे तू भज पाउना सियालकोट सच्ची वेले दी नमाज तो वेले दी टकरा तेनू तना अपने पै जांदे सच दस आमद शेर दा ठीक ठाक है तेरा आमद शेर बिल्कुल ठीक ठाक ते आया क्यों नहीं ओ उन्हां नु कोई काम हाई ते इस वजह तो कोई नहीं आया अच्छा चल ठीक है ते अबू थानू जो मैं आख्या काम आई जान के नहीं रहा इंजे ही समझ लो अच्छा अबू थानू मैं आख्या ना अबे जेड़ा है इथे ही कोई काम शाम कर लो हुन तुसी देश परदेश जरूर होमना है ओ मेरी दी घर दा घरे सज्जे लगदे रहंदे नो ओथे अबू ओथे भी के नहीं जरा महीने दे इकट्ठे मिलदे नो ते गला छड़ 2 महीने टेके में ला लेना ते पैसे गला छड़े ते दूए महीने आप आ गया चल ठीक है ना चल जा तू भी जाके देख ले जितनी कमाई होते एक तो इथु कड़म पाई खोती है अल्लाह अल्लाह कीती कर जांदा जो खैर सवली जावा ते काशा अच्छा अब्बू खट लेवा हला तू दस कोई चाह पानी नहीं मैं कोई नहीं चाह पीनी ते हाले मैं बैठी हां हुन पीनी होई ते मैं पीले साबू नु अलविदा करो नहीं हुन दो नाले ए दसो अम्मी मैं गल्ला च भूल गई हां तौबा मामू नु कोई नहीं सदया या मामू नु कोई नहीं आखिया तने ये पता होना चाहिए मैं अपने बिरा ने बोल सकनी है इसे वजह बुलाया है उमदा पिया मेरा आ गया तो अच्छी लोग खैर है छोरे वाले हां भाई और मामू मेरी ठीक हो ठीक ए ठाक जो करे मैं के पता नहीं मेरा बिरा बोल ली गया के पता नहीं छोरे मैं क्या भूलना आई
ਤੇ ਦੱਸੇ ਪਿਛਲੇ ਭਾਰੇ ਹੁਣ ਕੀ ਭਾਈ ਹੁਣ ਘਰੋਂ ਨਿਕਲ ਕੇ ਕੰਮ ਉਹਦੇ ਚੰਗੇ ਹੁੰਦੇ ਨੇ। ਉਹਦੇ ਜ਼ਰਾ ਜੋੜਨ ਜਾਓ ਅਬੂ ਸਾਹਿਬ। ਅੱਛਾ 8-10 ਸਾਲ को नूर में काम कीता है भला। पता हूं वो बेली है ना को नूर तो बंद हो गई हुन उत्थे कोई और फैक्ट्री है उन्हें मैंने आख्या आ होर नहीं तो तेरे इत्थे मैं गल करसां 4-5 दिन नहीं तो शायद चक्कर लाग होने मुड़ चंगी भली तनख्वाह होई। ਅੱਛਾ ਇਹ ਦੱਸ ਚਲੋ ਤੂੰ ਤਾਂ ਜਾਂਦਾ ਪਿਆ ਕੰਮ ਤੇ हाँ ਤੇ ਆ ਜਿਹੜੀ ਭੈਣ ਮੇਰੀ ਨਿਵਾਣੀ ਇਹ ਤੇ ਕੱਲੀ ओ यार अल्लाह वसीला हुंदा है अल्लाह वारिस हुंदा है। ਬੜਾ ਕਿਦੇ ਅੱਲਾ ਵਾਰਿਸ ਹੁੰਦਾ ਤੇ ਅੱਲਾ ਵਸੀਲਾ ਹੁੰਦਾ ਉਹ ਤੂੰ ਕਰ ਲਈ ਸੀ ਗੁਜ਼ਾਰਾ ਕਰ ਲਿਆ। हाँ भाई मैं रह ली सा कोई टेंशन नहीं है फोन अपना शोन करदा घर रहा सैक फोन है देखो ਤੇ ਨਾਲੇ ਮਾਮੂ ਅੰਮੀ ਵੈਸੇ ਕੱਲੀ ਕਿਉਂ ਹੈ? ਮੈਂ ਵੀ ਆ ਤੁਸੀਂ ਵੀ ਹੋ। ਉਹ ਮੇਰਾ ਪੁੱਤਰੋ ਤੂੰ ਕਿਦਾਂ ਹੀ ਹੈ ਮੈਂ ਕਿਦਾਂ ਹੀ ਆ ਮਾਂ ਤੇਰੀ ਕਿਦਾਂ ਹੀ ਤੇ ਹੈ। ਮੈਂ ਆਪਣੀ ਮਾਂ ਨੂੰ ਆਪਣੇ ਨਾਲ ਲੈ ਕੇ ਵਗ ਜਾਸਾਂ ਉੱਥੇ ਹੀ ਆਪਣੇ ਕੋਲ ਰੋਲੇ ਹੀ ਕੋਈ ਨਹੀਂ। ਵਾਹ ਵਾਹ वैसे ਵਾਹ चोरीदारी ਵਾਹ। है ਨਹੀਂ ਨਹੀਂ ਅੱਜ ਐਸ ਤੇ ਮੈਨੂੰ ਪੁੱਛਣ ਦੇ ਜੀ ਦੇ ਬੂਹੇ ਤੇ ਜਾਵੇ ਤੇ ਬਿਰਾਹ ਦੇ ਬੂਹੇ ਤੇ ਨਾ ਜਾਵੇ। ਵਾਹ ਵਾਹ ਵਾਹ। ਓਏ ਓਏ ਕਿਆ ਮਾਮੂ ਬਾਤ ਹੈ। ਐਸੀ ਕੋਈ ਗੱਲ ਨਹੀਂ, ਮੇਰੇ ਬੂਹੇ ਤੇ ਜਾਵੇ ਜਾਂ ਤੁਹਾਡੇ ਬੂਹੇ ਤੇ ਜਾਵੇ ਇੱਕ ਹੀ ਗੱਲ ਹੈ। ਉਹ ਮੇਰਾ ਪੁੱਤਰੋ ਉਹ ਹੈ ਪਰਾਇਆ ਪੁੱਤਰ ਜਿੰਦਾ ਨਾਂ ਅਮਲ ਸ਼ੇਰ ਹੈ ਤੈਨੂੰ ਉਹਦਾ ਨਹੀਂ ਪਤਾ। ਉਹ ਇਤਨਾ ਗੁੰਡੋਰ ਬੰਦਾ ਹੈ ਨਾ ਅੰਦਰ ਗੁੰਡੀ ਰੱਖਦਾ ਹੈ ਨਾ ਤੇ ਨਾਲੇ ਮੈਨੂੰ ਭੈਣ ਉਹਦੇ ਲੱਦ ਬੰਦਿਆ ਗੱਲਾਂ ਦੀ ਲੋੜ ਕਿਹੜੀ ਹੈ। आ देखो लड़ो ना मैं इत्थे चंगी है तो लेकिन भाई एक गल तुहानू मैं दसा मेरे जवाई दे बारे ना इहो जी गल नहीं करनी ओ बहुत चंगा है। ਤੂੰ ਤਾਂ ਉਸ ਦੀ ਤਾਰੀਫਾਂ ਕਰਨ ਦੀ ਥੱਕਦੀ ਹੈ ਨੋ ਪਤਾ ਨਹੀਂ ਤੈਨੂੰ ਮਾਰ ਸਕੀ ਹੈ। ਉਹਦੇ ਨਾਲ है ही ਤੈਨੂੰ ਉਸ ਕਾਸੇ ਨਹੀਂ ਤੈਨੂੰ ਉਸ ਕਾਸੇ ਪਿਵਾਈ ਹੋਈ ਤਾਂ ਨਹੀਂ। ਅਬੂ ਤੁਸੀਂ ਤਾਂ ਨਿਕਲੋ, ਤੁਹਾਨੂੰ ਲੇਟ ਹੋਈ ਖਲੋਤੀ ਅੱਛਾ ਠੀਕ ਹੈ ਤੁਸੀਂ ਆ ਚਲੋ ਨਹੀਂ 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 ਤੂੰ ਨਿਕਲ क्या सकती है मैं ਦੋ ਨਿਕਲ ਅਸੀਂ ਬਾਅਦ ਵਿੱਚ ਗੱਲਾਂ ਬਾਤਾਂ ਕਰਦੇ। ਅੱਛਾ ਅਬੂ ਆਪਣਾ ਬਹੁਤ ਸਾਰਾ ਖਿਆਲ ਰੱਖਿਓ। ठीक है गल सुन फरजाना जी जी अगर ਹੁੰਦਾ ਜੀ ਕੰਮ ਮੇਰੇ ਠੇਕਵਾ ਲੱਗ ਗਿਆ ਜਗ੍ਹਾ ਬਣ ਗਈ ਜੋ ਨਾ ਦੇ ਛੱਡੇ ਕਮਰੇ ਵੀ ਦਿੰਦੇ ਨੂੰ ਮੋੜ ਮਤੇ ਲੈ ਜਾ ਸਕਦਾ ਇੱਕ ਗੱਲ ਕੀਤੀ ਹੈ ਹੋਰ ਤੇ ਜਿੰਨਾ ਹਾਂ ਆਪ ਵੀ ਗਈ ਤੇ ਥੇ ਦਾ ਗੁੰਡਾ ਹੀ ਲੈ ਗਈ, ਮਤਲਬ ਤੂੰ ਆਪ ਵੀ ਜਾਂਦਾ ਪਿਆ ਤੇ ਮੇਰੀ ਮਾਂ ਨੂੰ ਵੀ ਨਾਲ ਲੈ ਕੇ ਵਗ ਜਾਸੇ। ਬਾਬਾ ਅੱਛਾ ਨਹੀਂ ਲੈ ਜਾਂਦਾ ਨਹੀਂ ਚੰਗਾ ਠੀਕ ਹੈ ਖੁਦਾ ਹਾਫਿਜ਼ ਠੀਕ ਹੋ ਮਾਮੂ ਸੁਣੀ ਇਹ ਗੱਲ ਲੋ ਉੱਥੇ ਕਮਰੇ ਇੱਥੇ ਮਿਲਦੇ ਨੋ ਤੇ ਉੱਥੇ ਗੱਲ ਕਰਸਾ ਹੈ। ਅਰੇ ਛੋੜੇ ਕਰ ਚੁੱਪ ਕਰੇ ਨਾ ਉੱਥੇ ਗਿਆ ਭਾਗ जी हाँ ਉਹਦੇ ਸਾਹਮਣੇ ਮੈਂ ਗੱਲ ਨਹੀਂ ਕੀਤੀ ਚੁੱਪ ਕਰਕੇ ਚਾਹ ਕੱਪੜੇ ਛਪੜੇ ਮੇਰੇ ਨਾਲ ਚੱਲ। अच्छा थोड़े घर ਹਾਂ ਮੈਂ ਤੈਨੂੰ ਕੱਲੇ ਤੇ ਕੋਨੂੰ ਰਾਣ ਦੇਵਣਾ। आ वेखे ना मेरा बिरा तेरी जेड़ी बीवी है ओ ता मैं वड़ जावा वेड़े ते वेख दी आंदे जिवें दुश्मन है ਉਹ मेरे ਮੈਂ ਪਿਓ ਦੇ ਮੌਕੇ ਲਈ ਸਾ ਤੈਨੂੰ ਕੀ ਹੈ। तू रहन दे मैं ਅਬੂ ਵੈਸੇ ਅੰਮੀ ਸਹੀ ਆਂਦੀ ਪਈ, ਮਾਮੀ ਸਾਡੀ ਵਾਕਈ ਨਹੀਂ ਸਹੀ। ਜਿਹੜੀ ਐ ਸਵਾਣੀ ਹੈ ਨਾ ਅੱਗੇ ਹੀ ਮੇਰੇ ਅੱਖੇ ਕਦੀ ਨਹੀਂ ਲੱਗੀ ਤੇ ਖਤਾ कौन ਖਾਂਦੀ मामे ਹੈ। दी गल ਨਹੀਂ ਨਹੀਂ ਖਤਾ ਖਾਨੀ ਹੈ। ਤੂੰ ਮੈਨੂੰ ਇਹ ਦੱਸ ਇੱਥੇ ਕੱਲਿਆਂ ਜੂ ਰਸੇ ਹੈ ਉਹ ਬਿਮਾਰ ਹੀ ਬੰਦਾ ਹੋ ਜਾਂਦਾ ਇੱਥੇ ਪਈ ਪਈ ਅੰਦਰ ਦੋ ਕਿਸੇ ਚ ਮਰ ਜਾਸੇ ਤੇਰੇ ਕੋਲ ਨਾ ਮੈਂ ਨਾ ਨਾਦੀਆ। ते मेरा बिरा गेड़ा शेड़ा मारी रखीगा भैन मार भी गई ते चाह के दफना छड़ी लेकिन मैं तेरे घर ਅਲਾਮੀ ਜੇ ਅਗਰ ਮਾਮੂ ਨੇ ਜਾਂਦੇ ਤਾਂ ਮੁੜ ਮੇਰੇ ਹਲ ਟੂਰੋ। मेरा पुत्र मेरा हाँ, घर दसा ਬਹੁਤ ਸਮਝਦਾਰੀ ਦੀ ਮਾਨਾ ਗੱਲ ਹਾਂ ਅੱਗੇ ਅੱਗੇ ਮੇਰੇ ਘਰ ਵਾਲ ਦੇ ਬਾਰੇ ਨਹੀਂ 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 ਕਿੱਡੀ ਸਮਝਦਾਰੀ ਦੀ ਗੱਲ ਕਰਦੀ ਪਈ ਹੈ। ਉਹਨੂੰ ਜਾਣਦੀ ਕਾਹਨੂੰ ਨੂੰ ਮਰਾ ਦਨੂੰ ਮੈਂ ਤਾਂ ਜਾਣਨਾ ਉਸ ਚੰਗਾ ਭਲਾ। ਮੈਂ ਵੀ ਜਾਣਦੀ ਆ ਤੇ ਬਾਕੀ ਇਹ ਹੈ ਕਿ ਮੈਂ ਤੇ ਵੈਸੇ ओए होए नादिया ਉਹ गल ਛੋਰੇ ਮੈਨੂੰ ਤਾਂ ਹੈ ਜਲਦੀ। हां पिछू बीवी ना आ जाए ਨਾਦੀਆ ਇੱਕ ਤਿੰਨ ਗੱਲ ਹੋਰ ਦੱਸ ਲਈ ਖਬਰਦਾਰ ਹੈ ਜ਼ਿਹਨ ਚ ਵੀ ਕੱਟ ਲਈ ਬਈ ਮੈਂ ਮਾਂ ਨੂੰ ਦੇ ਲੈ ਜਾਸਾਂ ਉਸ ਦੇ ਬੂਹੇ ਤੇ ਮੈਂ ਤੈਨੂੰ ਮੋੜ ਮੋੜ ਦੱਸਦਾ ਪਿਆ। ਅੰਮੀ ਮਾਮੂ ਐਵੇਂ ਲੱਗਾ ਰਹਿੰਦਾ ਹੈ। ਮੈਨੂੰ ਹੀ ਪਤਾ ਹੈ ਗੱਲ ਸੁਣ ਨਾਦੀਆ ਤੁਹਾਡਾ ਘਰ ਵਸਦਾ ਚੰਗਾ ਲੱਗਦਾ ਮੈਨੂੰ ਮੈਂ ਦੂਰ ਹੀ ਚੰਗੀ ਆ ਤੁਹਾਡੇ ਕੋਲੋਂ ਠੀਕ ਹੈ ਤੁਸੀਂ ਆਮਦੇ ਜਾਂਦੇ ਰਵਿਆ ਮੇਰਾ ਪੁੱਤਰ ਮੇਰੇ ਕੋਲ ਤੇ ਆਮਾ ਸ਼ੇਰ ਬਹੁਤ ਅੱਛਾ ਹੈ, ਲੇਕਿਨ ਤੇਰਾ ਮਾਮਾ ਜਿਹੜਾ ਨਾ ਇੰਜ ਫਜ਼ੂਲ ਦੀਆਂ ਗੱਲਾਂ ਕਰਦਾ ਹੈ ਤੇ ਗੁੱਸਾ ਨਾ ਕਰੀ ਪਈ। ਨਹੀਂ ਉਹਦੀਆਂ ਗੱਲਾਂ ਦਾ ਮੈਂ ਕੋਈ ਨਹੀਂ ਗੁੱਸਾ ਕਰਦੀ ਤੇ ਬਾਕੀ ਇਹ ਹੈ ਕਿ ਸੋਚ ਲਓ ਮੋੜ ਇੱਕ ਵਾਰੀ। ਮੈਂ ਸੋਚ ਲਿਆ ਲੇਕਿਨ ਤੂੰ ਫੇਰਾ ਸ਼ੇਰਾ ਮਾਰਦੀ ਰਹੀ ਮਾਂ ਕੋਲ। ਅੱਛਾ ਠੀਕ ਹੈ ਅੰਮੀ। यहाँ के काम में इसने धंधे से कड़कार तो कड़कार गत्ती रख दी कड़कार तो कड़कार विजू गत्ती रख दे ਕੀ ਹੈ की अमन शेर यार जहां घर वरी में तो सवानी हाय जीविया की दिखाई है आंधी है और आ की आया घर हुन पता की गल बड़ी खली ਹਾਂ जिसले भी सही आखना हां तू हर घर तीली लाई वदा है तीली लाई वदा शैतानी कीती ਇਹ वदा ਗੱਲ ਤਾਂ ਜੋ ਸੱਚ ਹੈ ਹੁੰਦੀ ਇਹ ਗੱਲ ਤਾਂ ਮੈਂ ਵੀ 70 ਬੰਦੇ ਕੋ ਸੁਣਿਆ ਵੇ ਮਲੰਗੀ ਦਾ ਕੰਮ ਹੀ ਦਿੱਲੀ ਲਾਉਣਾ तीली माई लेंदा मैं कोई मैं तो होइयां गल्लां दसना हुन होइयां गल्लां दसण दा कोई फरोक तो कोई नहीं पमदा अल्लाह दी समे आमद शेरे मेरी शैतानी काई नु
ਕਿਵੇਂ ਹੋਈਆਂ ਗੱਲਾਂ? ਜਿਹੜੀ ਹੁਣ ਹੋ ਜਾਵੇ ਗੱਲ ਜੇ ਮੈਂ ਹੋਈ ਜੇ ਮਧੂਏ ਨੂੰ ਦੱਸਾਂ ਤੇ ਸ਼ੈਤਾਨੀ ਮੇਰੀ ਬਣ ਗਈ। ਨਹੀਂ ਅਗਰ ਜੇ ਹਕੀਕਤ ਤਾਂ ਤੂੰ ਗੱਲ ਕਰਦਾ ਹੈ ਨਾ ਹਾਂ ਤੇ ਮੁੜੋ ਸ਼ੈਤਾਨੀ ਕਾਇ ਨਹੀਂ ਤੇ ਹੁਣ ਜੈ ਵੇਖੋ ਜਿਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਜਿਹੜੀਆਂ ਉਹ ਕਿਵੇਂ ਆਨੇ ਸੱਚੀਆਂ ਕੀਤੀਆਂ ਜੁਗੇ ਨਹੀਂ ਵਸਦੇ। ਉਹ ਜੈਸੀਆਂ ਗੱਲਾਂ ਹੁੰਦੀਆਂ ਉਹਨਾਂ ਨਾਲ ਸ਼ਿਕਾਰ ਪਾਏ ਜਾਂਦੇ ਨੇ ਉਹ ਮੁੜ ਗਿਣੀ ਸ਼ੈਤਾਨੀ ਜਾਂਦੀ ਹੈ ਬਈ ਉਹਦੀ ਵਜ੍ਹਾ ਤੋਂ ਸ਼ਿਕਾਰ ਪਿਆ। ਤੇ ਮੇਰਾ ਵੀਰਾ ਮੇਰੀ ਮੀਨਾ ਤਾਈ ਉਹਨੂੰ ਤੂੰ ਹੀ ਸਮਝਾ, ਉਹਨੂੰ ਅਕਬੂਲ ਆ ਤੇਰੇ ਨਾਲ ਤਾਂ ਮਲੰਗੀ ਠੀਕ ਠਾਕ ਆਏ ਤੇ ਹੋਈਆਂ ਗੱਲਾਂ ਬੰਦੇ ਕਰਿੰਦੇ ਰਹਿੰਦੇ ਨੇ। ਈਮਾਨ ਨਾਲੋਂ ਜਿਵੇਂ ਤਰ੍ਹਾਂ ਗੱਲ ਕਰਿੰਦਾ ਜਿਵੇਂ ਮੇਰੇ ਕੋਲ ਕਰਿੰਦਾ ਮੈਂ ਤੇਰੇ ਮੈਂ ਕਾਵੇੜੀ ਮੈਂ ਐਸੀ ਉਸ ਲਾਈਏ ਬਈ ਆਈ ਤੋੜੀ ਮੈਂ ਕਦੀ ਕਾ ਖਲਾਕ ਦੋਰਾ ਕਦੀ ਨਹੀਂ ਕੀਤਾ ਨਾ ਮੈਨੂੰ ਕਦੀ ਚੋਰੀ ਦੀ ਨਾ ਮੈਂ ਕਦੀ ਚੋਰੀ ਕੀਤੀ ਜੇ ਰੁਪਇਆ ਪਿਆ ਵੀ ਹੋਵੇ ਨਾ ਤਾਂ ਮੈਂ ਠੋਕ ਮਾਰ ਖਚਾ ਕੇ ਜੇ ਵਿੱਚ ਗਾਤ ਲੈਣਾ ਹੈ ਐਵੇਂ ਪਿਓ ਹੋਵੇ ਤਾਂ ਮੈਂ ਚੋਰੀ ਕਦੀ ਨਹੀਂ ਕੀਤੀ। ਕੋਈ ਬਰਾਏ ਮਰਾਦ ਕੋ ਰਾਂਦੀ ਆ ਇੱਜ਼ਤ ਬਣਾਈ ਬੈਠਾ ਹੈ ਤੇ ਉਮੀਦ ਹੈ ਜੇ ਸਲੋ ਤੇਰੇ ਕੋਲ ਬੰਦੀ ਉਸੇ ਕੁੱਤੇ ਦੀ ਲੱਕ ਕੇ ਲਗਾਈ ਹੁਣ ਤੇ ਨਾ ਪੁੱਛੇ ਹੁਣ ਤਾਂ ਕੋ ਅੱਲਾ ਮਾਰ ਤੂੰ ਤਾਂ ਇਹ ਯਕਰਮ ਕੱਫੇ ਗਾਲ ਪੁੱਛੇ ਤੈਨੂੰ ਗਾਲ ਪਨ ਸੇ ਨਾ ਤੂੰ ਆ ਕੀ ਕਣਕਾਰ ਗੱਤੇ ਹੋਏ ਨੇ ਤੇ ਜਿਹੜੀ ਸਵਾਣੀ ਦਾ ਨਾ ਵਸਣ ਦਾ ਇਮਕਾਨ ਹੋਵੇ ਨਾ ਉਹ ਐ ਗੰਗੁਨਾ ਤੋਂ ਮਿੱਟੀ ਲੈਂਦੀ ਉਹਦਾ ਪਤਾ ਨਹੀਂ ਬੇਟਾ ਮਿਸ਼ਨ ਕੀ ਬਣਿਆ ਵਦਾ ਕੀ ਕੋਈ ਹੋਰ ਵੇਖੀ ਵਧੀਆ ਵੇਖੀ ਕਾਇ ਨਹੀਂ ਵਧੀਆ ਯੋ ਗਜਾਟ ਬਾਦੂਆ ਨੇ ਤੂੰ ਸ਼ੈਤਾਨੀ ਕਰਨਾ ਤੂੰ ਬੰਦੇ ਲੜੈਨਾ ਪਤਾ ਹੀ ਹੈ ਸ਼ੈਤਾਨੀ ਕਿਉਂ ਗੱਲ ਕਰੇ ਜਿਹੜਾ ਸੱਚ ਬੋਲਣ ਹੁੰਦਾ ਹੈ ਨਾ ਉਹ ਬੇਸ਼ੱਕ ਕੜਵਾ ਹੀ ਕਿਉਂ ਨਾ ਹੋਵੇ ਕਿਉਂ ਨਹੀਂ ਉਹ ਜਿਹੜਾ ਬੰਦਾ ਬੋਲਦਾ ਹੋਵੇ ਉਹਨੂੰ ਸ਼ੈਤਾਨ ਕੋ ਸਦਿੰਦਾ ਹੀ ਰਵੇ। ਮੈਂ ਤਾਂ ਬਿਰਾਵਾ ਮੇਰੀ ਹੀ ਆਕਾਰ ਹੈ ਭਾਈ ਸਿੱਧੀ ਗੱਲ ਹੈ ਮੇਰੀ ਸਮਾਣੀ ਜਿਹੜੀ ਨਾ ਜਿਸ ਵੇਖੋ ਡੱਬ ਡੱਬ ਕਰੇਂਦੀ ਜਾਸੀ ਸਾਸ ਮੇਰੀ ਕੋਲ ਮਾਂ ਕੋਲ ਜਿਸ ਕੋ ਟਾਈਮ ਮਾਂ ਕੋਲ ਕੋਈ ਵੀ ਗੱਲ ਹੋਸੀ ਅੰਮੀ ਐਂ ਪਈ ਆਂਦੀ ਆ ਅੰਮੀ ਐਂ ਆਖਦੇ ਆ ਅੰਮੀ ਆਖਿਆ ਵੇ ਐਂ ਕਰ ਛੜਿਆ ਐਂ ਥੋੜੀ ਖੁੱਲੋ ਐਂ ਲਟਕਾ ਉਹ ਨਹੀਂ ਮੈਂ ਤੂੰ ਬੜੇ ਗੱਲ ਦੱਸ ਮੈਨੂੰ ਗੱਲ ਤੇਰੀ ਪਸੰਦ ਆਈ ਏ ਬੜਿਆ ਉਸ ਹਰ ਗੱਲ ਬਾਤ ਮਾਂ ਨਾਲ ਡਿਸਕਸ ਕਰਨੀ ਹੈ ਜੋ ਹੁਕਮ ਉਦੋਂ ਆ ਜਾਣਾ ਹੈ ਨਾ ਉਹ ਆਂਦੀ ਇਹ ਤਾਂ ਬਿਲਕੁਲ ਅਟਲ ਫੈਸਲਾ ਹੋਣਾ ਹੈ ਹੀ ਜੀ ਹੋਣਾ। ਜਾਟੋ ਇਹ ਕਿਹੜੀ ਗੱਲ ਪਿਆ ਕਰੇ ਨਾ ਮਾਂ ਤੇ ਧੀ ਦਾ ਐਡਾ ਰਿਸ਼ਤਾ ਹੁੰਦਾ ਐਡਾ ਤਾਂ ਰਿਸ਼ਤਾ ਮੁੱਢੋਂ ਹੁੰਦਾ ਹੀ ਕਿਸੇ ਦਾ ਕੋਈ ਨਹੀਂ ਇਹ ਪਾਕ ਰਿਸ਼ਤਾ ਹੁੰਦਾ। ਤੂੰ ਬਸ ਕਰ ਮੈਂ ਵੇਖਿਆ ਹੈ ਪਾਕ ਹੁੰਦਾ ਹੈ ਬੇਸ਼ੱਕ ਹੁੰਦਾ ਹੈ ਪਰ ਮੈਨੂੰ ਇਸ ਰਿਸ਼ਤੇ ਬਿਲਕੁਲ ਜ਼ਰੀ ਭਰੋਸਾ ਨਹੀਂ ਹੋ ਰਿਹਾ। ਆ ਖੁਦਾ ਪਿੱਟੀ ਜਨਾ ਆ ਇਹ ਸਾਰੀ ਜ਼ਿੰਦਗੀ ਜਿਵੇਂ ਹਟਦਾ ਜਾਂਦਾ ਨਾ ਤੇਰਾ ਅਕਲ ਗ੍ਰਾਮ ਸ਼ੁੱਧ ਹੁੰਦਾ ਜਾਂਦਾ ਕੋਈ ਤੇਰੇ ਜ਼ਹਿਨ ਹਾਂ ਮੈਂ ਤਾਂ ਬੁੱਢਾ ਹੋ ਗਿਆ ਮੈਂ ਤਾਂ 70 ਸਾਲ ਦਾ ਹੋਇਆ 70 ਸਾਲ ਦਾ ਨਹੀਂ ਤੇਰੇ ਰੰਗਾ ਤੂੰ ਕਿੱਡਾ ਸੋਹਣਾ ਜਵਾਨ ਹੈ ਪਹਿਲਵਾਨ ਹੈ ਪੜ੍ਹਿਆ ਲਿਖਿਆ ਹੋਇਆ ਪਰ ਤੇਰੇ ਵਿੱਚ ਉਹ ਮੰਨਣਾ ਵਿਚਲਾ ਅਕਲ ਕੋਈ ਨਹੀਂ। ਬਸ ਕਰ ਮਿਲੰਗੀ ਜਿਵੇਂ ਤੇਰੇ ਵਾਲੀ ਰੰਗ ਤੇਰੇ ਨਾਲ ਕਾਰ ਕਰਿੰਦੀ ਨਾ ਮੜੋ ਸਹੀ ਕਰਿੰਦੀ ਹੈ। ਮੈਂ ਤਾਂ ਚਮੜਾ ਲੈ ਕੇ ਭੁੱਲ ਗਿਆ ਹੂੰ ਉਹ ਮੇਰੇ ਵਾਸਤੇ ਤਾਂ ਹਾਏ ਜੀਵਿਆ ਕੀਤੀ ਖਲੀਏ ਮੇਰਾ ਜੀਵਨ ਹੀ ਹੁਣ ਮੁਸ਼ਕਿਲ ਹੈ। ਤੇਰਾ ਜੀਵਨ ਹੈ ਹੀ ਮੁਸ਼ਕਿਲ ਕਿਉਂਕਿ ਉਹ ਵਾਡਾ ਭੋਂ ਵਗ ਗਿਆ ਹੋਇਆ ਯਾਰ ਤੂੰ ਵੀ ਤਾਂ ਆਇਆ ਤਾਂ ਤੂੰ ਸ਼ੈਤਾਨੀ ਕਰ ਆ ਮਲੰਗੀ ਪੁਆਇੰਟਾ ਵੀ ਚੰਗਾ ਲੱਗਦਾ ਈ ਆ ਪਹਿਲਾ ਜਿਵੇਂ ਹੁਣ ਉੱਠੀ ਮੈਂ ਨਾ ਘਰੋਂ ਪਹਿਲੇ ਸ਼ੈਤਾਨੀ ਨੰਦੇ ਘਰ ਤੈਨੂੰ ਸਵਾਦ ਉਸੀ ਇੱਥੇ ਲੜਾਈ ਦੀ ਚਾਹ ਸਾਹਮਣੀ ਦੋ ਕੋਟ ਚਾਹ ਦੇ ਬਣਾਣੇ ਹੋ ਵਰਨਾ ਇਹ ਵੀ ਮੁਸੀਬਤ ਪੈ ਜਾਂਦੀ ਹੈ ਘਰ ਵਾਲਾ ਘਰ ਨਾ ਹੋਵੇ दिल ही नहीं आंदी काशा खावन अस्सलाम वालेकुम। वालेकुम सलाम क्या लगे रे पोता ठीक ठाक है तुसी सुनाओ आंटी ठीक हो? अल्लाह दा शुक्र है बड़े टाइम ते मैं चाह पकदी पई है। हां चाह पकंदी पई अच्छा और अल्लाह दा शुक्र है मेरा पुत तू सुना तू किदू मैं बिल्कुल ठीक ठाक एवें मैं लगे जांदा मकान टी होरन मिली जावा चंगा कीता ही आ गया त मां भी कल्ली हां तेरे पता तेरा चाचू जेड़ा चल गया होया काम ते जी जी ते मां भी कल्ली रहनी है ते एक काम कार होया जी आंटी काम करो राती मैं कल्ली होनी हां ते तू मेरे कोल आके सह पिया कर मैं कमरे च हुन्नी तू वेड़े च सहेंगी आ हो आंटी मसला तो मैनू कोई नहीं समझदा समझना तो मैं घर भी समझना दिथे भी समझना लेकिन मैं इतने इस वजह तो नहीं सह सकदा भाई आज हालात हैं कोई ना 100 मसला मैं सह लै मैं भाई मेरे ते जिम्मेवारी आ जासी कि कुछ भी हो सकता है ते ਤੁਸੀਂ ਕੋਈ ਨਹੀਂ ਤੁਸੀਂ ਦੇਹ ਨੂੰ ਸਹਿਨੇ ਕਰੋ ਰਾਤੀ ਤੁਸੀਂ ਜਾ ਕੇ ਕੱਢ ਲਈ ਕਰੋ ਸਹੀ ਹੋ ਗਿਆ ਜਾ ਕੇ ਕੱਢ ਲਈ ਕਰੋ ਵਧਿਓ ਹਾਂ ਵਧੀਆ ਹੈਦਰ ਆ ਜਾ ਮਲੰਗੀ ਆ ਜਾ ਬਾ ਆ ਬੈਠਾ ਬਾ ਤੂੰ ਬਾ ਬੈਠਾ ਮੈਂ ਸੁਣਾ ਫਿਰਾ ਮਲੰਗੀ जी ਠੀਕ है ठीक ठाक अल्लाह पाक दा एहसान है तभी तसे दा ठीक है हाँ ठीक ठाक हैदर बड़ा मासी नाल जोड़ है बस यो ही अपनी मोड़ामण जामण तो लगा ही रहंदा है चलो अपना पोतरे चलो आज तो जानदा है नहीं नहीं चंगा के आया क्या करे केड़ा अल्लाह माफी देवे कोई दुश्मनां दा घर हाँ, है हाँ, इंज ते नाले
ऐदा बैठा मैं जाना आया था मुझे गाल तेरे नाल करनी है ਤੇ ਮੈਂ ਉੱਠ ਜਾਣਾ नहीं 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 तू बहु हुन तो अल्लाह पाक तेन सुख दे तू बैठा रहा तू कर अपना पोतरा मेरा बिरा तू गाल कर केड़ा नहीं नहीं को गाल प्राइवेट ही है ना मोर सारी गल्ला नहीं दसनिया चल चंगा है दर खान चाह तू पी ते बिस्कुट खा तू ही पी ला नहीं नहीं मैं चाह नहीं पींदा मैं ਤੁਹਾਡੀ पीते रंगी हो गई हल्ला ਇਹ ਕੀ ਗੱਲ ਕਰਦਾ ਹੈ ए इंजे दिमाग खराब कीती रखदा है तन्नू पता था एदा नाम की है ਹਾਂ मल्लू पटेवा ਚਲੋ हां ਕੋਈ ਨਹੀਂ ਲੱਗਾ ਰਹੇ हां ਚੁੱਕ ਡੇਲੇ ਚਾਹ अब बस हुणी पक जानी मेरा पोता तन्नू मैं प्याज कटनी है ਚੱਲ ਠੀਕ बैठे हो ਹਾਂ अमशेर काल कटी गई हाँ कटी हाँ जी अम्मी दी काल आई हुई आ ते अमशेर अम्मी जेह्ड़ी है ना वो राती डरी है ते ਤੂੰ ਕੀ ਪੀ ਰਹੇ ਬਦਾਮ ਕਰਨ ਜਾਉਂ मैं दम कोई नहीं करन जाऊं मैं ਉਹਨੂੰ ਲੈਣ ਜਾਊਂਗਾ ਕਿਸ ਵਾਸਤੇ ਇੱਥੇ ਸਾਡੇ ਕੋਲ ਰਾਸੀ ਅਮਸ਼ੇਰ ਜਿੰਨੀ ਦੇ ਰੱਬੂ ਨਹੀਂ ਆਉਂਦਾ ਗਿਆ ਫੇਰਾ ਸ਼ੇਰਾ ਮਾਰਿਆ ਆ ਤੇ ਮੋੜ ਉਹਨੂੰ ਨਾਲ ਲੈ ਆਂਦਾ ਬਸ ਇਸ ਗੱਲ ਦੀ ਕਮੀ ਰਹਿ ਗਈ ਆ ਹੈ ਮੈਨੂੰ ਤੇਰਾ ਉੱਥੇ ਜਾ ਕੇ ਦਿਹਾੜੀ ਅੱਧੀ ਮਾਂ ਕੋ ਰਮੋਣ ਨਹੀਂ ਬਾਰੇ ਚ ਇੱਥੇ ਤਾਂ ਮੁੜ 24 ਘੰਟੇ ਰਾਲ ਜਾ ਸੋ ਗਈ ਹੈ ਅੱਲਾ ਅੱਲਾ ਤੇ ਖੈਰ ਸੱਲਾ ਅਮਸ਼ੇਰ ਤੈਨੂੰ ਮੇਰੀ ਮਾਂ ਨਾਲ ਕੀ ਪ੍ਰੋਬਲਮ ਹੈ ਮੇਰੇ ਨਾਲ ਕੀ ਪ੍ਰੋਬਲਮ ਹੈ ਮੈਨੂੰ ਅੱਜ ਦੱਸ ਤਾਂ ਸਹੀ ਵੀ ਇਹ ਵਜ੍ਹਾ ਹੈ ਪਤਾ ਨਹੀਂ ਲੱਗਦਾ ਪਿਆ ਮੈਨੂੰ ਪਤਾ ਨਹੀਂ ਉਹਦੇ ਨਾਲ ਕੀ ਪ੍ਰੋਬਲਮ ਪਰ ਐਂ ਮਾਲੂਮ ਹੁੰਦਾ ਹੈ ਜਿਵੇਂ ਮੇਰੀ ਉਹ ਸਾਸ ਨਹੀਂ ਮੇਰੀ ਦੁਸ਼ਮਣ ਹੈ ਮੈਂ ਤੈਨੂੰ ਇੱਕ ਗੱਲ ਦੱਸਾਂ ਜਿਸ ਟਾਈਮ ਮੈਂ ਗਈ ਆ ਨਾ ਅੱਬੂ ਨੂੰ ਮਿਲਣ ਵਾਸਤੇ ਸਭ ਤੋਂ ਪਹਿਲੇ ਉਸ ਮੇਰਾ ਨਹੀਂ ਤੇਰਾ ਪੁੱਛਿਆ ਕਿ ਉਹਨੂੰ ਤੇਰੀ ਬੜੀ ਫਿਕਰ ਹੁੰਦੀ ਹੈ ਉਹ ਪੋਤਰ ਪੋਤਰੇ ਇੱਕ ਇੱਕ ਗੱਲ ਨਾਲ ਪੋਤਰ ਆਂਦੀ ਪਈ ਆ ਦਾਦਾ ਬਾਰੇ ਤੇ ਤੂੰ ਮੇਰੀ ਮਾਂ ਦੇ ਬਾਰੇ ਚ ਇਹੋ ਜੀ ਸੋਚ ਰੱਖਦਾ ਤੂੰ ਜਿਵੇਂ ਆਖੀ ਜਾਵੇਂ ਮੈਂ ਮੰਨੀ ਜਾਵਾਂ ਮੈਂ ਤੈਨੂੰ ਕੋਈ ਗਲਤ ਗੱਲ ਤਾਂ ਕੋਈ ਨਹੀਂ ਨਾ ਆਖੀ ਮਾਂ ਦੇ ਬਾਰੇ ਚ ਆਖਿਆ ਨਾ ਵੀ ਉਹਨੂੰ ਇੱਥੇ ਲੈ ਕੇ ਆਣਾ ਹੋਰ ਮੈਂ ਤੈਨੂੰ ਕੀ ਆਖਿਆ ਮੇਰਾ ਕਿਉਂ ਦਿਮਾਗ ਖਰਾਬ ਕਰਨਾ ਚਾਹੁੰਦਾ ਆ ਮੱਛੀ ਤੇਰਾ ਦਿਮਾਗ ਖਰਾਬ ਹੋਇਆ ਵਦਾ ਹੈ ਤੇ ਆਪਣੇ ਦਿਮਾਗ ਨੂੰ ਨਾ ਸੈੱਟ ਕਰ ਉਹ ਫੀਡਾ ਦੇ ਦੁੱਧ ਪੀਵਣ ਵਾਲੀ ਬੱਚੀ ਹੈ ਬਈ ਉਹਨੂੰ ਉੱਥੇ ਜਾਪੂ ਪੇ ਚਿੰਦੇ ਨਾ ਉਹ ਡਰ ਗਈ ਹੈ ਉਹਨੂੰ ਜੇਨ ਭੂਤ ਚਮੜੇ ਖਲੋਤੇ ਨਾ ਜਾਂ ਉਹ ਕੁਆਰੀ ਜਿਵੇਂ ਹੈ ਉਹ ਕੱਲੀ ਬੈਠੀ ਹੋਈ ਨਹੀਂ ਇੱਕ ਮਿੰਟ ਤੂੰ ਮੈਨੂੰ ਇਹ ਦੱਸ ਨਾ ਤੂੰ ਕਿਤੇ ਵਗ ਜਾਵੇਂ ਮੈਂ ਪਿੱਛੂ ਕੱਲੀ ਹੋਵਾਂ ਇਹੋ ਕੰਮ ਮੇਰੇ ਨਾਲ ਹੋ ਜਾਵੇ ਮੈਂ ਡਰ ਜਾਵਾਂ ਰਾਤੀ ਤੇ ਮੋੜ ਉਹ ਤੇਰੀ ਮਾਨ ਸਕਦਾ ਮੈਂ ਉਹ ਬੂढ़ा ਬੰਦਾ ਹੈ ਇਹਦਾ ਸੋਨੂੰ ਕਿਹੜੇ ਡਰ ਲੱਗਦੇ ਪਏ ਸਹੀ ਹੈ ਉਹਨੂੰ ਡਰ ਕਿਹੜੇ ਲੱਗਦੇ ਪਨ ਉਹਦੇ ਅੰਦਰ ਦਿਲ ਕੋਈ ਨਹੀਂ ਉਹ ਕੱਲੀ ਕੋਈ ਨਹੀਂ ਹਾਂ ਹੁਣ ਜਾ ਕੋਨ ਦੇ ਅੰਦਰ ਦਿਲ ਕੋਈ ਨਹੀਂ ਕਿ ਨਹੀਂ ਹੁੰਦਾ ਦਿਲ ਲੱਗ ਵੀ ਸਕਦਾ ਅਸਤਗਫਰ ਤੌਬਾ ਮੱਛੀ ਕੀ ਮਸਲਾ ਹੈ ਤੈਨੂੰ ਕੀ? ਯਾਰ ਤੂੰ ਕਿਉਂ ਮੇਰੀ ਮਾਂ ਤੋਂ ਜੈਲਸ ਹੁੰਦਾ ਰਹਿੰਦਾ ਹੈ ਤੂੰ ਹਰ ਜਗ੍ਹਾ ਤੇ ਨਾ ਮਾਂ ਨੂੰ ਸਾਹਮਣੇ ਰੱਖ ਕੇ ਨਾ ਤੇ ਮੈਨੂੰ ਤਕਲੀਫ ਦੇਣਾ ਹੀ ਚਾਹਨੀ ਮੈਂ ਤੈਨੂੰ ਕਦੀ ਵੀ ਤਕਲੀਫ ਦੇਣ ਦੇ ਬਾਰੇ ਸੋਚ ਵੀ ਨਹੀਂ ਸਕਦੀ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਮੈਨੂੰ ਪਤਾ ਹੈ ਤੂੰ ਇਹ ਫੈਸਲਾ ਕਰ ਲਿਆ ਤੂੰ ਕਰ ਕੇ ਖਲੋਣਾ ਮੈਨੂੰ ਨਹੀਂ ਪਤਾ ਇਸ ਘਰ ਦੇ ਵਿੱਚ ਤੇਰੀ ਮਾਂ ਦਾ ਸਾਰਾ ਕੁਝ ਚੱਲਦਾ ਇਸ ਘਰ ਦੇ ਵਿੱਚ ਜੋ ਹੁਕਮ ਹੋਣਾ ਜੋ ਕੰਮ ਹੋਣਾ ਜੋ ਕਿਸੇ ਕਿਤੇ ਜਾਣਾ ਹੋਣਾ ਉਹ ਤੇਰੀ ਮਾਂ ਦੇ ਹਿਸਾਬ ਕਿਤਾਬ ਨਾਲ ਆਉਣਾ ਜਾਣਾ ਹੁੰਦਾ ਹੁਣ ਅੱਲਾ ਕੀਤਾ ਹੈ ਹੈਂਡਲਰ ਸਾਹਿਬ ਹੋਰੀ ਇੱਥੇ ਤੋੜ ਆ ਰਿਹਾ ਨਾ ਅੱਲਾ ਕਰ ਸੀ ਬਸ ਮੋੜ ਮੇਰੀ ਖੈਰ ਕਾਈ ਨਹੀਂ ਹੋਣੀ ਮੇਰੀ ਮਾਂ ਉਹਨਾਂ ਮਾਂ ਵਰਗੀ ਨਹੀਂ ਜਿਹੜੀਆਂ ਧੀਆਂ ਦਾ ਘਰ ਬਰਬਾਦ ਕਰਦੀਆਂ ਜਾ ਵਾਂਗ ਜਾ ਮੇਰਾ ਦਿਮਾਗ ਨਾ ਖਾ ਆ ਤੇ ਬਸ ਠੀਕ ਹੈ ਮੈਂ ਤੈਨੂੰ ਦੱਸਣਾ ਦਾ ਛੜਿਆ ਮੈਂ ਉਹਨੂੰ ਲੈ ਕੇ ਆ ਤੇ ਅੱਗੇ ਹੀ ਮੈਨੂੰ ਪਤਾ ਤੂੰ ਸਿਰਫ ਦੱਸਣਾ ਹੁੰਦਾ ਮੈਂ ਤਾਂ ਮੇਰੀ ਤਾਂ ਮੰਨਣੀ ਕਾਈ ਨਹੀਂ ਹੁੰਦੀ ਉਹ ਤੂੰ ਦੱਸੀ ਜਾਂਦੀ ਹੈ ਅੱਲਾ ਅੱਲਾ ਖੈਰ ਸੱਲਾ ਆ ਤੇ ਬਸ ਠੀਕ ਹੈ ਉਹਨੂੰ ਮੈਂ ਲੈ ਆਣਾ ਜਿਹੜਾ ਤੇਰੇ ਕੋਲ ਨਾ ਹੁੰਦਾ ਹੋਵੇ ਉਹ ਕਰਨਾ ਮੈਂ ਤੇਰਾ ਉਹ ਕਰ ਸੋਨਾ ਜਿਹੜਾ ਕਦੇ ਕਿਸੇ ਹੀ ਨਾ ਕੀਤਾ ਪਰ ਮੈਂ ਮਜਬੂਰ ਆ ਮੈਂ ਆਨਾ ਵੀ ਨਿਤ ਘਰ ਨਵੇਂ ਨਹੀਂ ਬਣਦੇ ਬਾਬਾ ਜੀਵਨ ਖਲੋਵੇਂ ਨਾ ਚੰਗਾ ਰਿਹਾ ਮੈਂ ਤੇਰੇ ਪਿੱਛੇ ਤੇ ਤੂੰ ਅਗਾ ਟੁਰੇ ਹੋਇਆ ਬਿਸਮਿਲ੍ਲਾ ਚਾਚਾ ਕੀ ਹਾਲ ਹੈ ਠੀਕ ਠਾਕ ਅੱਲਾ ਪਾਕ ਦਾ ਇਹਸਾਨ ਤਬੀਅਤਾਂ ਸਿਹਤਾਂ ਠੀਕ ਹੈ ਨਹੀਂ ਅੱਲਾ ਦਾ ਸ਼ੁਕਰ ਬੱਚੇ ਵੀ ਠੀਕ ਹਨ ਠੀਕ ਠਾਕ ਹੈ ਬਿਲਕੁਲ ਚਾਚਾ ਇੱਕ ਗੱਲ ਕਰਨ ਰਾਜ਼ ਦੱਸੇ ਘਰ ਤੂੰ ਗੱਲ ਕਰ ਗੱਲਾਂ ਕਰਨ ਨੂੰ ਹੁੰਦੀਆਂ ਚਾਚਾ ਗੱਲ ਜਿਵੇਂ ਬਾਹਰ ਢਲਦ ਜਾਂਦੀ ਹੈ ਐਵੇਂ ਦਿਮਾਗ ਹੀ ਖਤਮ ਹੁੰਦਾ ਜਾਂਦਾ ਕੀ ਮਸਲਾ ਕੀ ਬਣਿਆ ਮੈਨੂੰ ਦੱਸ ਤਾਂ ਸਹੀ ਬੋਟ ਜਾਵੀ ਜਨਾਬ ਚੋਂ ਉਹ ਬੋਟ ਜਾਵੀ ਮੈਂ ਗਿਆ ਫਰਜ਼ਾਨਾ ਦੇ ਬੂਹੇ ਤੇ ਮੈਂ ਨਾ ਕੋਈ ਕੰਮ ਆ ਮੈਂ ਕੋਈ ਗੱਲ ਕਰਨੀ ਇਹਦੇ ਨਾਲ ਹਲਾ ਤੇ ਜੇ ਅਗਾਂ ਗਿਆ ਤਾਂ ਵਧੀ ਕਨਾਈ ਹੁੰਦੀ ਲੈ ਕੇ ਆਪਣੇ ਘਰ ਆ ਗਈ ਦੀ ਦੇ ਘਰ ਵਗ ਜੀ ਆ ਤੇ ਮੈਨੂੰ ਇਹ ਦੱਸ ਉਹ ਬੈਣਾ ਬਿਰਾਵਾਂ ਦੇ ਬੂਹੇ ਤੇ ਠਾਂਦੀਆਂ ਨੂੰ
ਦੀਆਂ ਦੇ ਬੂਹਾਂ ਤੇ ਨਹੀਂ ਠਾਂਦੀਆਂ। ਜਵਾਈ ਜਿਹੜੇ ਹੁੰਦੇ ਨੇ ਨਾ ਉਹ ਪਰਾਈ ਹੁੰਦੇ ਨੇ। ਜੇ ਉਹ ਧੱਕਿਆਂ ਨਾਲ ਘਰ ਛੱਡੇ ਕੋ ਜਾਗ ਛੱਡੇ ਰੋਟੀ ਖਾਂਦੇ ਉਹ ਆਕੇ ਬਿਗਾਲ ਲੈ ਕੇ ਤੇ ਇੱਥੇ ਘਰ ਬਾਹਰ ਹੈ ਕਿ ਬੱਕਲ ਤੇ ਵਧੀ ਵੀ ਪੱਲੇ ਕੁਝ ਨਾ ਰਹਿ ਜਾ। ਸਾਰੀ ਜ਼ਿੰਦਗੀ ਨਾ ਮਲੰਗੀ। आज गल तो अकल दी कीती तो अकल दी कीती। अच्छा ए पूछे बे तू है उसनु बहन नु आख्या या कोई ना मेरे घर आ ये तो कोई ना पूछया ना ना मैं जनाब 70 वेरी दी मिन्नतां ही कीतियां तरले भी कीते मेरी बहन हो तू इत्थे कल्ला मैं तेनू नहीं रहन दिंदा तू मेरे घर आ। उत्थे उस मैंने आख्या बिरावा तेरी सवाणी डाठी है दस यार मेरी सवाणी जी डाठी होवे मेरी ये बहन नहीं क्यों ने मैं उसे चबाड़ा ना बन देवा जरी के गाल करे तो मोड़ गाल बहन रोंदी बर्दाश्त नहीं हो सकी। अच्छा मेरे नाल ओ नू आई यानी कि ओदे अपने पैर ते आप कुआड़ी मारी वदी तेरा तो गुनाह कोई मेरा गुनाह मलंगी कोई नहीं मैं उन्हें सारे मिनटा तरले कीते नो पर एक कही अकोल निकल गया उस जवाई दे बूहे ते ना ही ना सू जावना चाचा ओदी वास्ते ते बहुत हीन रंगी गल आई तेरे बूहे ते आ जांदी ना ते इस गल च हर बंदे आखना शाबाश इस प्यो नु भई आ बिरा दे बूहे ते गए जे बैठी होवे जवाई दे बूहे ते ना ਤਾਂ ਇਹਦੀ ਵਾਸਤੇ ਚਲੋ 2 ਲੱਖ ਵੀ ਪਿਆਰ ਕਰਨ ਦੀ ਹੋਏ ਜਵਾਈ ਹੁੰਦੇ ਨੂੰ ਇਹ ਤਾਂ ਗੱਲ ਨਾਲੇ ਪਰਾਇਆ ਪੋਤਰ ਨੂੰ ਕੀ ਖਲਾਕ ਹੈ ਮੇਰੀ ਮਾਂ ਹੈ ਕਿ ਮੇਰੀ ਸੱਸ ਹੈ ਮਲੰਗੀ ਯਾਰੇ ਮੈਨੂੰ ਦੱਸ ਜਦੋਂ ਮੈਂ ਤਰਲੇ ਮਿੰਟਾਂ ਕੀਤਨ ਤੇ ਨਹੀਂ ਆਈ ਦਫਾ ਹੋਵੇ ਮੇਰੀ ਬਸ ਯਾਰ ਕੋਣ ਦੇਖੂ ਪਵੇ ਤੇਰਾ ਤਾਂ ਹੁਣ ਮੈਂ ਤਾਂ ਜਿੱਥੇ ਮੈਨੂੰ ਬੰਦਾ ਟਕਰਿਆ ਉਹਨੂੰ ਮੈਂ ਆਖਣਾ ਵੀ ਚਾਚੇ ਜੀਵਨ ਦਾ ਗੁਨਾਹ ਹੀ ਕੋਈ ਨਹੀਂ ਗੁਨਾਹ ਹੀ ਉਹਦੀ ਭੈਣ ਦਾ ਹੈ ਬਾਬਾ ਜੀਵਨ ਤਾਂ 78 ਵਾਰੀ ਗਿਆ ਉਸ ਨੂੰ ਆਖੇ ਸੁਬਹ ਇਠਾਈ ਇੱਥੇ ਮੇਰੇ ਬੂਹੇ ਤੇ ਆ ਕੇ ਮਾਰੋ ਉਹ ਨਹੀਂ ਆਈ ਉਹ ਜਵਾਈ ਕੋ ਲੱਗੇਗੀ ਚੰਗਾ ਚਾਚਾ ਮੈਂ ਜਾਨਣਾ ਮੈਂ ਤਾਂ ਇਹ ਗੱਲ ਕਰਨੀ ਆ ਜੇ ਮੇਰੇ ਆਂਦਰਾ ਸੜੀਆਂ ਤਾਂ ਮੈਂ ਤੇ ਤੇਰੇ ਕੋਲ ਆਇਆ ਉਹ ਨਹੀਂ ਤੂੰ ਤਾਂ ਕੀਤਾ ਚੰਗਾ ਤੈਨੂੰ ਤਾਂ ਕਾਵੜਾਈ ਮੈਂ ਤੇ ਬਾਬਾ ਕੀ ਮੈਂ ਤਾਂ ਕਜ ਮੈਂ ਟੱਕਰ ਜਾਵੇ ਤੂੰ ਭਾਵੇਂ ਮੇਰਾ ਪਿਓ ਵੀ ਹੈ ਮੈਂ ਤੈਨੂੰ ਕੋ ਜਾਖ ਲੈਣਾ ਆਈ ਉਹ ਨਹੀਂ ਤੇਰੀ ਗੱਲ ਸਹੀ ਹੈ ਮੇਰਾ ਪੁੱਤਰੋ ਮੈਂ तो मैंने बहुत समझाया मेरी गल हूं तेरी समझ मैं हूं गल सुनी है ना मेरा दिल खुश होया भाई बाबा जी हूं अपनी जात सच्चा एक होर ही मिलगी जेड़ी आ मेरी बहन आई ये दिन नक ते लगनी आई हट के वो बिरा याद आवना उस वेले मैं दसा किवें तू जवाई दे बूहे ते दी दे आके रख के गई कसम है चाचा जी मोने रंग डिठे नगले बार जवाई सास नु कोट के भजाया ओ साका निकलनी है कि मैं तने ते फोड़े नाल मार गत्ता मैं तो आना ए दे मुंह ते धरे ते कुट्टे से ए मोड़ वापस आ होसिया दाड़ वट जमाना कट भले डांगावन दे ए जिवें जिवें कुछ पे आंदई तू वेखी रंगे मैं जानना मन शेर नु ओए ओ तां नीच कौम दा बंदे अल्लाह दे बंदिया ओ तां टुक्कर तू लड़दे रहंदे नो मैनू पता बहुत बिरा आपा ते टुक्कर तू लड़दे ने इना सिर्फ टुक्कर दे मैं गेरे इना पियो मार कते आई हला ए नीच होया नीच ए दे बू नीच ते वग गई लख दी लानत आई। हेलो की हाल है मेरा बिरा ठीक है मेरा बिरा खड़ के शर्म तो नु आंदा पिया हैं ਇਹ ਕਿਹੜੀ ਕਮਿਊਨਿਟੀ ਕੀਤੀ ਜਿਹੜੀ ਜਵਾਈ ਦੇ ਬੂਹੇ ਤੇ ਵਗ ਗਈ ਹੈ ਹੁਣ ਕਿਉਂ ਐਡਾ ਗੁੱਸੇ ਓਏ ਤੂੰ ਬਕਵਾਸ ਨਾ ਕਰ ਮੇਰੇ ਨਾਲ ਮੈਂ ਉੱਥੇ ਭੌਂਕ ਕੇ ਉੱਥੇ ਮੈਂ ਭੌਂਕ ਕੇ ਤੇ ਇਹ ਸਾਣੀ ਨੂੰ ਅਗਰ ਆ ਬੇ ਉਹਦੇ ਮੇਰੇ ਨਾਲ ਆ ਜਾ ਉਹਦੇ ਨਾ ਜਾਵੀਂ ਕੀ ਹੋਇਆ ਹੈ ਮਾਮੇ ਨਾਲ ਨਿਬੜ ਸ਼ੁਰੂ ਹੋਇਆ ਕਲੇ ਬਿਸਤੀ ਕਰਨ ਨੂੰ ਤੇਰੀ ਬਿਸਤੀ ਕਰਦਾ ਹੈਲੋ ਅਗਾ ਭੌਂਕ ਹੁਣ ਨਾਦੀਆ ਹਾਂਜੀ ਨਾਲ ਤਾਂ ਮੈਂ ਗੱਲ ਨਹੀਂ ਕਰਨੀ ਨਾ ਕੋਈ ਨਹੀਂ ਨਾ ਵਜ੍ਹਾ ਹੀ ਹੈ ਵਜ੍ਹਾ ਹੈ ਇਹ ਮੈਨੂੰ ਦੱਸੋ ਮੈਂ ਉਹਦਾ ਬਿਰਾ ਉਸਨੇ ਮੇਰੇ ਮੈਂ ਕਿਹਾ ਮੈਂ ਨਾਲ ਲੈ ਜਾਵਣੀ ਅੱਗੂ ਤਾਂ ਕਿਹਾ ਨਹੀਂ ਮਾਮੂ ਤੁਸੀਂ ਮੈਨੂੰ ਇਹ ਦੱਸੋ ਬਈ ਜੇ ਅਗਰ ਮੇਰੇ ਬੂਹੇ ਤੇ ਆ ਗਈ ਏ ਤੇ ਕਿਹੜਾ ਜ਼ੋਰ ਮੋਕੇ ਦੀ ਦੇ ਬੂਹੇ ਤੇ ਬੈਠੀ ਏ ਨਾ ਤੇ ਤੁਸੀਂ ਲੈ ਕੇ ਜਾਓ ਤੇ ਤੁਹਾਡੀ ਸਮਾਣੀ ਹੋਤੀ ਬਿਜ਼ਤੀ ਕਰਨੀ ਆ ਤਾਂ ਕਰਕੇ ਉਹਦੇ ਨਹੀਂ ਗਈ ਮੇਰੇ ਹੱਲ ਆ ਗਈ ਏ ਨਾਜ਼ੀਆ ਤੇਰੀ ਮੇਰੀ ਗੱਲ ਨਹੀਂ ਤੂੰ ਮਿਹਰਬਾਨੀ ਕਰ ਮੈਂ ਨਾ ਇਸ ਬਹਿਣ ਤੂੰ मैं उन नहीं जावना मैं इस तुहार दो बाणे ओए हां लियो गल्ला इचू गालता है कोई ना केड़ा रस्सा पा के छिक्की खलोते हो गाल नु मैं चंगा कित्ती खलोता रस्सा नाले देखो तुसी ए जेडी बार-बार करदे पे मेरे तू जावना सु ए की गल करदे पे हो चंगा करंदा पिया
ਮੇਰੇ ਬੂਹੇ ਤੇ ਨਹੀਂ ਗਈ ਤੇ ਦੀ ਦੀ ਬੂਹੇ ਤੇ ਵਗ ਗਈ। ਹੋਏ ਹਾਲ ਹੋਏ, ਪਤਾ ਨਹੀਂ ਮਾਮਾ ਕਿਉਂ ਸੌਕਣੀ ਵਾਲੇ ਕੰਮ ਤੇ ਲੱਗਾ ਖਲੋਤਾ ਹੈ। ਤੇ ਨਾਲੇ ਮੈਂ ਗਈ ਆ ਨਾ ਅੰਮੀ ਨੂੰ ਲੈਣ ਵਾਸਤੇ, ਅੰਮੀ ਮੇਰੇ ਨਾਲ ਵੀ ਨਾ ਆਮਦੀ, ਮੈਂ ਬੜਾ ਔਖਿਆ ਇਹਨੂੰ ਲੈ ਕੇ ਆਂਦਾ ਹੈ, ਕਿਉਂਕਿ ਰਾਤੀ ਇਹ ਡਰ ਗਈ ਆ। ਹਾਂ ਇਹ ਡਰ ਗਈ ਆਈ, ਯਾਨੀ ਕਿ ਮੇਰੇ ਬੂਹੇ ਤੇ ਢੇਰ ਡਰਨਾ ਹੈ ਤੇ ਤੇਰੇ ਬੂਹੇ ਤੇ ਡਰ ਲੱਗਦਾ ਹੀ ਕੋਈ ਨਹੀਂ। ਆਮਾ ਸ਼ੇਰ ਕੋਲੇ ਸਹੀ ਹੈ। ਮਾਮੂ ਤੂੰ ਮੈਨੂੰ ਇਹ ਦੱਸੋ, ਮੈਂ ਤੈਨੂੰ ਪਿਆਰੀ ਕਾਈ ਨਹੀਂ? ਪਿਆਰੀ ਵਾਹ 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 ਵਾਹ, ਤੈਨੂੰ ਬਹੁਤ ਮੈਂ ਨਾ ਪਿਆਰ ਕਰਦਾ।